ਫਿਰ ਅੰਦਰ ਹੀ ਨਹੀਂ ਆਉਣਾ ਹੁਣ ਸੁਖਲੀਨ ਇਧਰ ਆ ਪੁੱਤ ਲੰਘਣਾ ਹੀ ਨਹੀਂ ਫਿਰ ਇੱਥੋਂ ਇਦਾਂ ਤੁਸੀਂ ਪਹਿਲੇ ਕੁਕੀ ਪਾਪਾ ਲੈ ਕੇ ਬੇਲੀਓ ਇੱਕ ਵੀਡੀਓ ਮੈਂ ਦੇਖੀ ਹੈ ਫੇਸਬੁੱਕ ਤੇ ਹਰਬੀ ਸੰਗਾ ਜੀ ਹੋਰਾਂ ਦੀ ਔਰ ਇਹ ਹੈ ਗੁਰਪ੍ਰੀਤ ਕੁੱਗੀ ਹੋਰਾਂ ਦੇ ਨਾਮ ਤੇ ਇਹ ਵੀਡੀਓ ਪਹਿਲੇ ਦੇਖਦੇ ਹਾਂ ਤੇ ਫਿਰ ਗੱਲਬਾਤ ਕਰਦੇ ਹਾਂ। ਆਪਣੇ ਨੂੰ ਤੇਲ ਚਵਾ ਕੇ ਵੈਲਕਮ ਵਾਹ ਆਓ ਜੀ ਗੁਰੀ ਆ ਜਾਓ ਤੁਸੀਂ ਤੇਲ ਚਵਾਈ ਗੁਰੂ ਜੀ ਨਹੀਂ ਇਹਦੇ ਬੀਬੀ ਗੁਰੀ ਆ ਜਾਓ ਗੁਰੀ ਮੈਂ ਫਿਰ ਅੰਦਰ ਹੀ ਨਹੀਂ ਆਉਣਾ ਹੁਣ ਸੁਖਲੀਨ ਇਧਰ ਆ ਪੁੱਤ ਸੁਖਲੀਨ ਮੈਂ ਲੰਘਣਾ ਹੀ ਨਹੀਂ ਫਿਰ ਇੱਥੋਂ ਇਦਾਂ ਹਰਮਨ ਨਾਲ ਆ ਜਾ ਚੱਲ ਸੁਖੂ ਦੱਸ ਤੁਸੀਂ ਪਹਿਲੇ ਆ ਜਾਓ ਰੇ ਗੁਰੂ ਜੀ ਆ ਮੁੰਡੇ ਦੇ ਵੀ ਇਦਾਂ ਨਹੀਂ ਆ ਨਹੀਂ ਪਾਪਾ ਥਰਾ ਲੈਣਾ ਨਵਾਂ ਘਰ ਆਓ ਗੁਰੂ ਆਓ ਜੀ ਚੱਲ ਆ ਜਾ ਚੱਲ ਨਾਲ ਆ ਲੋ ਇਧਰ ਆ ਗੁਰੂ ਜੀ ਆਓ ਚਲ ਨਾਲ ਹੋ ਕੇ ਆਓ ਲੈ ਕੇ ਆਓ ਕੁਕੀ ਪਾਪਾ ਲੈ ਕੇ ਆਓ ਬਸ ਆ ਜਾਓ ਕੁਕੀ ਪਾਪਾ ਲੈ ਕੇ ਆਓ ਚਲ ਆ ਜਾਓ ਕੁਕੀ ਪਾਪਾ ਲੈ ਕੇ ਆਓ ਮਹਾਰਾਜ ਜੀ ਗੁਰੂ ਜੀ ਲਵ ਯੂ ਕਹਿੰਦੇ ਮੇਰੇ ਪਾਪਾ ਫਿਲਮ ਸਟਾਰ ਹੈ ਕੀ ਕਹਿੰਦਾ ਲੈ ਹੁਣ ਕੋਈ ਵੀ ਪੁੱਛੇ ਪਾਪਾ ਕੀ ਕਰਦੇ थे मेरे पापा फिल्म स्टार ठीक है ਹਾਂ ਲੈ ਸਕੂ ठीक है ना भी एकम सिंह ਚੱਲ ਵੇ ਤੂੰ ਵੀ ਹੁਣ ਤੂੰ ਪੁੱਛ ਲੈ ਤੂੰ तू की कहना ना जब तेनों पुछते पापा की करते मैं कहना ना मेरे पापा ना एक्टर है एक्टर ਇਹ ਪੂਰਾ ਭਾਜੀ अच्छा वेरी गुड फिर पुछते पापा ने कितनी फिल्मां कीती हाँ मैं कहता ना बहुत सारी फिल्में कितनी सारी पंजाबी मूवीज कितनी फिर खुश होंदे ने देख सुन के अच्छा तू संगा साहब दा बेटा है हाँ जी खुश हो जांदे फिर हाँ जी ਨਾਲ ਹੀ ਤੇਰੇ ਨਾਲ ਸੈਲਫੀ ਕਰਾਉਣ ਲੱਗ ਪੈਂਦੇ ਹੋਣੇ नहीं सेल्फी करनी इसको ਅਜੇ ਬੱਚੇ ਨੇ ਉਹਨਾਂ ਕੋਲ ਤਾਂ ਕੈਮਰੇ ਨਹੀਂ ਹੁੰਦੇ हाँ ਪਰ ਤੇਰੇ ਨਾਲ ਵੀ ਕਰਾਇਆ ਕਰਨਗੇ ਫਿਰ ਹਨਾ हाँ ਭਾਜੀ ਇਹ ਬੜਾ ਇਹ ਐਡੀਟਿੰਗ ਡੂਟਿੰਗ ਕਰ ਲੈਂਦਾ ਭਾਜੀ ਕਰ ਲੈਣਾ हाँ जी ਕੀ ਕਰਦਾ ਤੂੰ मैं जो सॉन्ग ऐड करदा टाइटल ऐड करदा ट्रिम करदा फिल्म करदा ਅੱਛਾ हाँ जी ਵੈਰੀ ਗੁੱਡ ਯਾਰ ਤੂੰ ਤਾਂ ਬੜਾ ਕਮਾਲ ਬੱਚਾ ਤੂੰ ਪੋਸਟ ਬਣਾ ਲੈਣਾ ਜਿੱਦਾਂ ਦੀਵਾਲੀ ਦੀਆਂ ਮੁਬਾਰਕਾਂ ਦੇਣੀਆਂ ਹੁਣ हाँ जी ਕੰਗ੍ਰੈਚੁਲੇਸ਼ਨਸ हाँ जी ਹਨਾ ਔਨ ਦੀਵਾਲੀ ਫੈਸਟੀਵਲ ਯੂ ਆਰ ਹਰਬੀ ਸੰਗਾ ਇਦਾਂ ਬਣਾ ਲੈਣਾ ਜੀ ਬੇਲੀਓ ਤੁਸੀਂ ਦੇਖਿਆ ਇਹਦੇ ਵਿੱਚ ਔਰ ਮੈਂ ਇਹਦੇ ਵਿੱਚ ਖਾਸ ਇੱਕ ਚੀਜ਼ ਦੋ ਚੀਜ਼ਾਂ ਦੀ ਮੈਨੂੰ ਇਹਦੇ ਵਿੱਚ ਖੁਸ਼ੀ ਹੋਈ ਸਭ ਤੋਂ ਪਹਿਲੇ ਤੇ ਹਰਬੀ ਸੰਗਾ ਜੀ ਨੂੰ ਨਵੇਂ ਘਰ ਦੀਆਂ ਮੁਬਾਰਕਾਂ ਔਰ ਇਹ ਮੁਬਾਰਕਬਾਦ ਦੇਣ ਲਈ ਹੀ ਆਏ ਸਨ ਗੁਰਪ੍ਰੀਤ ਗੁੱਗੀ ਜੀ ਨੂੰ ਲੇਕਿਨ ਮੈਂ ਇਹਦੇ ਵਿੱਚ ਖਾਸ ਕੱਲ ਆ ਕੇ ਇੱਕ ਚੀਜ਼ ਸੁਣ ਰਿਹਾ ਸੀ ਕਿ ਬੱਚਿਆਂ ਦੇ ਨਾਲ ਜਿਨ੍ਹਾਂ ਨੂੰ ਪੈਸੇ ਦੇ ਰਹੇ ਹਨ ਗੁਰਪ੍ਰੀਤ ਗੁੱਗੀ ਜੀ ਹੋਰੀ ਉਹਨਾਂ ਦੇ ਨਾਲ ਟਾਕ ਕਿਹੜੀ ਲੈਂਗੁਏਜ ਦੇ ਵਿੱਚ ਕਰਦੇ ਹਨ ਤੇ ਮੈਨੂੰ ਕਿਧਰੇ ਵੀ ਉਹਨਾਂ ਦੇ ਘਰ ਦੇ ਜੀਆਂ ਬਾਕੀਆਂ ਦੇ ਨਾਲ ਵੀ ਗੱਲ ਬੈਕਗ੍ਰਾਉਂਡ ਤੋਂ ਉਹਨਾਂ ਦੀ ਆਵਾਜ਼ ਆ ਰਹੀ ਸੀ ਬੱਚਿਆਂ ਦੇ ਨਾਲ ਵੀ ਆ ਰਹੀ ਸੀ ਹਰਬੀ ਸੰਗਾ ਉਹਨਾਂ ਦੀ ਆਵਾਜ਼ ਆ ਰਹੀ ਸੀ ਇਹ ਸਾਰੇ ਜਿਹੜੇ 5-6 ਲੋਕ ਖੜੇ ਸਨ ਕਿਤੇ ਉਹਨਾਂ ਨੇ ਭੁੱਲ ਕੇ ਵੀ ਹਿੰਦੀ ਜਾਂ ਅੰਗਰੇਜ਼ੀ ਨਹੀਂ ਬੋਲੀ ਉਹਨਾਂ ਨੇ ਬੋਲੀ ਹੈ ਤੇ ਸਿਰਫ ਪੰਜਾਬੀ ਬੋਲੀ ਹੈ ਇਹ ਹੁੰਦਾ ਹੈ ਆਪਣੀ ਜ਼ੁਬਾਨ ਤੇ ਮਾਣ ਆਪਣੀ ਜ਼ੁਬਾਨ ਤੇ ਫਖਰ ਕਰਨਾ ਹੁਣ ਜ਼ਰਾ ਇੱਕ ਚੰਗੀ ਗੱਲ ਇੱਕ ਚੰਗਾ ਰੁਖ ਦੇਖ ਲਿਆ ਹੁਣ ਜ਼ਰਾ ਦੂਸਰਾ ਰੁਖ ਵੀ ਦੇਖ ਲਿਆ ਕਿ ਲਹਿੰਦੇ ਪੰਜਾਬ ਦੇ ਅੰਦਰ ਕੀ ਹੈ ਕਦੀ ਤੁਸੀਂ ਦੇਖਿਆ ਕਿ ਅਜੇ ਤੱਕ ਬੱਚਿਆਂ ਦੇ ਨਾਲ ਕਿਸੇ ਪੰਜਾਬੀ ਫਿਲਮ ਸਟਾਰ ਦੀ ਪੰਜਾਬੀ ਹੀਰੋ ਦੀ ਪੰਜਾਬੀ ਹੀਰੋਇਨ ਦੀ ਕਿਤੇ ਤੁਸੀਂ ਕੋਈ ਦੇਖਿਆ ਕੋਈ ਵੀਡੀਓ ਜਿਹਦੇ ਨਾਲ ਉਹ ਪੰਜਾਬੀ ਚ ਟਾਕ ਕਰ ਰਹੇ ਹੋਣ ਉਹਨੂੰ ਫਖਰ ਕਰਨ ਔਰ ਸੋਸ਼ਲ ਮੀਡੀਆ ਤੇ ਉਹ ਕਿਸ ਤਰ੍ਹਾਂ ਦੀ ਵੀਡੀਓ ਕਲਿੱਪ ਪਾ ਦੇਣ ਕਦੀ ਨਹੀਂ ਦੇਖਿਆ ਹੋਣਾ ਕਦੀ ਤੁਸੀਂ ਕਿਸੇ ਪੰਜਾਬੀ ਪੋਲੀਟੀਸ਼ੀਅਨ ਕਦੀ ਨਹੀਂ ਦੇਖਿਆ ਹੋਣਾ ਚਲੋ ਅਸੀਂ ਹੋਰ ਤੇ ਹੋਰ ਅਸੀਂ ਇਹ ਵੀ ਆ ਜਾਂਦੇ ਹਾਂ ਚਲੋ ਜਿਹੜੇ ਪੰਜਾਬੀ ਐਕਟਿਵਿਸਟ ਜਿਹੜੇ ਹਨ ਬੱਚਿਆਂ ਦੇ ਨਾਲ ਅੱਜ ਤੱਕ ਕੋਈ ਐਸੀ ਵੀਡੀਓ ਸਾਹਮਣੇ ਆਈ ਹੋਈ ਮੈਂ ਨਹੀਂ ਦੇਖੀ ਸਿਵਾਏ ਆਮਿਰ ਰਜ਼ਾ ਦੀ ਜਿਹਦੇ ਨਾਲ ਉਹ ਮੇਰੀ ਭਤੀਜੀ ਦੇ ਸੰਮੀ ਦੇ ਨਾਲ ਉਹ ਪੰਜਾਬੀ ਦੇ ਵਿੱਚ ਟਾਕ ਕਰ ਰਹੇ ਸਨ ਹੋਰ ਅਜੇ ਤੱਕ ਮੈਂ ਕੋਈ ਵੀਡੀਓ ਨਹੀਂ ਦੇਖੀ ਅਗਰ ਇਹ ਹਾਲ ਹੋਏਗਾ ਤੇ ਫਿਰ ਤੁਸੀਂ ਦਾਅਵੇ ਕਰੋਗੇ ਕਿ ਪੰਜਾਬੀ ਇੱਥੇ ਵੱਧ ਕਿਉਂ ਨਹੀਂ ਰਹੀ ਇਹਦਾ ਵਧਾ ਕਿਉਂ ਨਹੀਂ ਹੋ ਰਹੀ ਆ ਦੋ ਚੀਜ਼ਾਂ ਹਨ ਇੱਕ ਤੇ ਹੈ ਸਰਕਾਰਾਂ ਦੀ ਸਟੇਟ ਦੀ ਜਿਹੜੀ ਪਾਲਿਸੀ ਹੈ ਜਿਹੜਾ ਨੈਰੇਟਿਵ ਹੈ ਉਸਨੇ ਪੰਜਾਬੀ ਨੂੰ ਮਾਰ ਮੁਕਾਇਆ ਤੇ ਦੂਜਾ ਅਸੀਂ ਆਪ ਵੀ ਕਸਰ ਨਹੀਂ ਛੱਡੀ ਜਿਹੜੇ ਕੋਈ ਪੰਜਾਬੀ ਵਾਲੇ 4 ਜੀ ਹਨ ਉਹਨਾਂ ਦੇ ਅੰਦਰ ਵੀ ਸਾਨੂੰ ਉਹ ਪੰਜਾਬੀ ਨਜ਼ਰ ਨਹੀਂ ਆਉਂਦੇ ਜਿਹੜੇ 24 ਘੰਟੇ ਦੇ ਪੰਜਾਬੀ ਹਨ ਉਹ ਸਿਰਫ ਕਾਨਫਰੰਸ ਔਰ ਪ੍ਰੋਗਰਾਮ ਦੇ ਪੰਜਾਬੀ ਹੁੰਦੇ ਮੈਂ ਐਸੇ ਕਈ ਪੰਜਾਬੀਆਂ ਨੂੰ ਜਾਣਦਾ ਹਾਂ ਜਿਹੜੇ ਪੰਜਾਬੀ ਐਕਟਿਵਿਸਟ ਹਨ ਜਿਹੜੇ ਬੜੇ ਮਾਣ ਨਾਲ ਆਪਣੇ ਪੰਜਾਬੀ ਹੋਣ ਤੇ ਦਾਅਵਾ ਕਰਦੇ ਹਨ ਉਹ ਪ੍ਰੋਗਰਾਮ ਵੀ ਕਰਾਉਂਦੇ ਨੇ ਪੰਜਾਬੀ ਦਾ ਲੇਕਿਨ ਉਹਨਾਂ ਦਾ ਕੋਈ 1-2 ਬੱਚੇ ਜਿਹੜੇ ਹਨ ਉਹਨਾਂ ਦੇ ਨਾਲ ਉਹ ਪੰਜਾਬੀ ਨਹੀਂ ਬੋਲਦੇ ਉਹਨਾਂ ਦੇ ਨਾਲ ਜਦੋਂ ਟਾਕ ਕਰਨਗੇ ਤੇ ਉਹ ਕਿਸੇ ਹੋਰ ਜ਼ੁਬਾਨ ਦੇ ਵਿੱਚ ਹੋਏਗੀ
ਔਰ ਆਪ ਉਹ ਪੰਜਾਬੀ ਦੇ ਅੱਗੇ ਤੁਸੀਂ ਕਹਿ ਲਓ ਕਿ ਵੱਧ ਚੜ੍ਹ ਕੇ ਕੰਮ ਕਰਨ ਵਾਲਿਆਂ ਦੇ ਵਿੱਚ ਉਹ ਆਪਣਾ ਨਾਂ ਲਿਖਵਾਉਣਾ ਚਾਹੁੰਦੇ ਜਾਂ ਉਹਨਾਂ ਦਾ ਨਾਮ ਹੈ। ਸੋ ਇਹ ਜਿਹੜੀ ਮੁਨਾਫਕਤ ਹੈ ਇਸ ਨੇ ਸਾਨੂੰ ਲਹਿੰਦੇ ਪੰਜਾਬ ਦੇ ਪੰਜਾਬੀਆਂ ਨੂੰ ਕਿਸੇ ਕੰਮ ਦਾ ਨਹੀਂ ਛੱਡਦਾ। ਤੇ ਮੁਨਾਫਕਤ ਤੋਂ ਹਟ ਨਾ ਜਾਈਏ, ਸਿੱਧੇ ਪੰਜਾਬੀ ਬਣ ਜਾਈਏ, ਕੀ ਇਹਦੇ 'ਚ ਨੁਕਸਾਨ ਹੋਵੇਗਾ? ਪਹਿਲੇ ਕਿਹੜਾ ਰਿਆਸਤ ਸਾਨੂੰ ਕਿ ਇਹਦੇ ਬਹੁਤ ਵੱਡੇ ਫਾਇਦੇ ਦੇ ਕੇ ਬੈਠੀ ਹੋਈ ਹੈ ਕਿ ਜਿਹੜੇ ਸਾਡੇ ਤੋਂ ਫਾਇਦੇ ਉਹ ਖੋਹ ਲੈਗੀ। ਉਹਦਾ ਤੇ ਜੋ ਨੈਰੇਟਿਵ ਹੈ ਸੋ ਹੈ, ਸਾਡਾ ਆਪਣਾ ਕੀ ਹੈ, ਜ਼ਰਾ ਇਹਦੇ ਤੇ ਸੋਚੋ।